व्यूअर्स वेलकम बैक ऑन प्रोग्राम। सो व्यूअर्स ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਸ੍ਰੀਲੰਕਾ ਵੱਲੋਂ ਤਾਮਿਲਾਂ ਖਿਲਾਫ ਕੀਤੇ ਗਏ ਕੋਰ ਜ਼ੁਲਮਾਂ ਦੀ ਕਹਾਣੀ ਅੱਜ ਕੱਲ ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟਸ ਕਾਉਂਸਲ ਵਿੱਚ ਵਿਚਾਰਾਧੀਨ ਹੈ। ਸੋ ਭਾਰਤ ਇਸ ਮੁੱਦੇ ਤੇ ਡਬਲ ਗੇਮ ਪਲੇ ਕਰਨ ਵਿੱਚ ਕਸੂਤਾ ਫਸਿਆ ਹੋਇਆ ਹੈ। ਸੋ ਇੱਕ ਪਾਸੇ ਉਹ ਤਾਮਿਲਾਂ ਦਾ ਪੱਖ ਪੂਰਦਾ ਰਿਹਾ ਹੈ, ਸੋ ਪਰ ਜੇ ਉਹ ਸ੍ਰੀਲੰਕਾ ਸਰਕਾਰ ਦੇ ਖਿਲਾਫ ਭੁਗਤਦਾ ਹੈ ਤਾਂ ਸ੍ਰੀਲੰਕਾ ਉਸਦੇ ਹੱਥਾਂ ਵਿੱਚੋਂ ਨਿਕਲ ਕੇ ਚੀਨ ਔਰ ਪਾਕਿਸਤਾਨ ਦੇ ਖੈਮੇ ਵਿੱਚ ਖੁੱਲ ਕੇ ਚਲਾ ਜਾਏਗਾ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣੀਆਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? देखो, एक एक्सप्रैशन इस्तेमाल होंदी है कि बहुत वार तुसी फ्रैंकनस्टाइन वो क्रिएट कर लो तो वो फिर तुहानू ही खाण आंदा है। और ये भी कहा जाता है कि भाई जिन्नी देर जिन्नी बॉटल दे विच है, बॉटल च है, जदों तुसी उहनूं बॉटल चों कढोगे तो फिर उहदे ते तुहाडा कोई कंट्रोल नहीं रहना। जे असी भारती स्टेट दीयां नीतियां अपने नेबरस वाल देखिए, वैसे इन जनरल तो पोस्ट 47 ही जे इस कहानी नूं देखना होए कि किवें फोर्सफुली जिहड़ा वो जूनागढ़ नूं एनैक्स कीता, इहदे बावजूद कि जूनागढ़ ने अपनी एक्सैशन पाकिस्तान नाल कीती सी। हैदराबाद रियासत बहुत वड्डी रियासत, 1 लाख स्क्वेयर माइल तो ज़्यादा टैरीटरी वाली, किवें सितंबर 48 च सीधी फौज भेज के पटेल ने ਜਿਹੜੇ ਹੈ ਉਹ ਧੱਜੀਆਂ ਉਡਾਈਆਂ। 30,000 ਤੋਂ ਜ਼ਿਆਦਾ ਜਿਹੜੀ ਉਹਨਾਂ ਦੀ ਰਿਪੋਰਟ ਸੀ, ਜਿਹੜੀ ਕਦੇ ਪਬਲਿਕ ਨਹੀਂ ਕੀਤੀ ਗਈ ਉਸ ਆਪਰੇਸ਼ਨ ਤੇ, ਉਹ ਬੇਗੁਨਾਹ ਮੁਸਲਮਾਨਾਂ ਨੂੰ ਹੈਦਰਾਬਾਦ ਸਟੇਟ 'ਚ ਮਾਰਿਆ। ਲਗਾਤਾਰਤਾ ਨਾਲ ਅਸੀਂ ਗੋਆ ਦੇ ਵਿੱਚ ਵੀ ਦੇਖਦੇ ਹਾਂ ਕਿ ਪੋਰਤੁਗੀਜ਼ ਨੇ ਤਾਂ ਛੱਡਣਾ ਹੀ ਸੀ, ਰਜਿਸਟ ਨਹੀਂ ਕੀਤਾ ਉਹਨਾਂ ਨੇ, ਪਰ 1960-61 ਤੱਕ ਪਹੁੰਚਦਿਆਂ ਉੱਥੇ ਵੀ ਫੌਜ ਭੇਜੀ। ਨੌਰਥ ਈਸਟ ਦੇ ਵਿੱਚ ਇਹਨਾਂ ਨੇ ਕੀ ਕੀਤਾ, ਨਾਗਿਆਂ ਦੇ ਜਾਂ ਦੂਸਰੇ, ਉਹ ਇੱਕ ਵੱਖਰਾ ਚੈਪਟਰ ਹੈ, ਪਰ ਅੱਜ ਅਸੀਂ ਗੁਆਂਢੀ ਮੁਲਕਾਂ ਦੀ ਗੱਲ ਕਰਦੇ ਹਾਂ। ਕਿਵੇਂ ਇਹਨਾਂ ਨੇ ਇੰਟਰਫੀਅਰ ਕੀਤਾ। ਨੇਪਾਲ ਨੂੰ ਤਾਂ ਉਹਨਾਂ ਨੇ ਆਪਣਾ ਬੈਕਯਾਰਡ ਬਣਾਇਆ ਹੋਇਆ ਸੀ। ਜਦੋਂ ਨੇਪਾਲੀਆਂ ਨੇ ਆਪਣੀ ਇੰਡੀਪੈਂਡੈਂਟ ਹੋਂਦ ਐਸਰਟ ਕਰਨੀ ਚਾਹੀ ਤਾਂ ਉਹਨਾਂ ਦਾ ਇਕਨੋਮਿਕਲ ਬਲੋਕੇਡ ਕੀਤਾ। ਫੂਡ ਮੈਟੀਰੀਅਲ, ਮੈਡੀਸਨਸ, ਉਹ ਵੀ ਜਾਣ 'ਤੇ ਪਾਬੰਦੀ ਲਾਈ। ਪਾਕਿਸਤਾਨ ਜਿਸ ਦੇ ਖਿਲਾਫ ਲਗਾਤਾਰਤਾ ਨਾਲ ਸਾਜ਼ਿਸ਼ਾਂ ਹੁੰਦੀਆਂ ਰਹੀਆਂ, ਲੇਕਿਨ 1971 ਦੇ ਵਿੱਚ ਸਿੱਧੇ ਤੌਰ 'ਤੇ ਪਹਿਲਾਂ ਮੁਕਤੀ ਵਾਹਿਨੀ ਰਾਹੀਂ ਭਾਰਤੀ ਫੌਜੀ, ਟ੍ਰੇਨਡ ਫੌਜੀ ਉੱਥੇ ਲੜਦੇ ਰਹੇ, ਫਿਰ ਫੌਜ ਭੇਜ ਕੇ ਪਾਕਿਸਤਾਨ ਜਿਹੜਾ ਮਸ਼ਰਕੀ ਪਾਕਿਸਤਾਨ ਸੀ ਉਸ ਨੂੰ ਬੰਗਲਾਦੇਸ਼ ਬਣਾ ਦਿੱਤਾ। ਸਿੱਧੀ ਇੰਟਰਫੇਰੈਂਸ ਉਸ ਲੈਵਲ ਦੇ ਉੱਤੇ। ਔਰ ਅੱਜ ਵੀ ਉਹ ਬਲੋਚਿਸਤਾਨ ਹੋਏ, ਉਹ ਅਫਗਾਨਿਸਤਾਨ ਹੋਏ, ਜਾਂ ਈਵਨ ਖੈਬਰ ਪਖਤੂਨਖਵਾ ਹੋਏ, ਉਹਨਾਂ ਦੀ ਫਿਰਕਾਦਰਾਨਾ ਜਿਹੜੀ ਹੈ ਉਸ ਨੀਤੀ ਨੂੰ ਵਧਾਵਾ, ਉਹ ਲਗਾਤਾਰ ਆਪਣੇ ਕੰਮ 'ਤੇ ਲੱਗੇ ਹੋਏ ਨੇ। ਫਿਰ ਅਸੀਂ ਸ੍ਰੀਲੰਕਾ ਦੇ ਹਵਾਲੇ ਨਾਲ ਦੇਖਦੇ ਕਿ ਇੰਦਰਾ ਗਾਂਧੀ ਨੇ ਅਖੀਰਲੇ ਦਿਨਾਂ 'ਚ ਪਲਾਨ ਕੀਤਾ, ਰਾਜੀਵ ਗਾਂਧੀ ਤੱਕ ਪਹੁੰਚ, ਕਿਵੇਂ ਰਾਹ ਨੇ ਕ੍ਰੀਏਟ ਕੀਤੀ, ਇਹ ਸਾਰੀ ਪ੍ਰਭਾਕਰਨ ਦੇ ਥੱਲੇ ਲਿਟੇ ਲਿਬਰੇਸ਼ਨ ਟਾਈਗਰਸ ਆਫ ਤਾਮਿਲ ਐਲਮ। ਹੁਣ ਦੇਖੋ, ਅਸੀਂ ਇਹ ਨਹੀਂ ਹੈ ਕਿ ਜੋ ਸ੍ਰੀਲੰਕਨ ਹਕੂਮਤ ਨੇ ਤਾਮਿਲਾਂ ਨਾਲ ਕੀਤਾ ਜਾਂ ਕਰ ਰਹੇ ਨੇ ਅਸੀਂ ਉਹਦੀ ਹਮਾਇਤ ਕਰ। ਜਦੋਂ ਅਸੀਂ ਆਪਣੇ ਹੱਕਾਂ ਲਈ ਲੜ ਰਹੇ ਹਾਂ ਤਾਂ ਅਸੀਂ ਕਿਤੇ ਵੀ ਜਿਹੜਾ ਹਿਊਮਨ ਰਾਈਟਸ ਵਾਇਲੇਟਰ ਹੈ ਉਸ ਦੇ ਅਸੀਂ ਹਮਾਇਤੀ ਨਹੀਂ ਹੋ ਸਕਦੇ, ਸਾਡੀ ਅਖਲਾਕੀ ਪੋਜੀਸ਼ਨ ਹੈ। ਪਰ ਇਹਦੇ 'ਚ ਜਿਹੜਾ ਦੁਸ਼ਮਣ ਹੈ ਜਾਂ ਜਿਹਨੇ ਇਹ ਸਾਰੀ ਸ਼ਰਾਰਤ ਕਰਕੇ ਬਲਦੀ ਦੇ ਬੂਥੇ 'ਚ ਕਿਸੇ ਨੂੰ ਧੱਕਿਆ ਹੋਏ, ਗੱਲ ਅਸੀਂ ਉਸ ਦੀ ਕਰ ਰਹੇ ਹਾਂ। ਸੂਨਰ ਔਰ ਲੇਟਰ ਤਮਿਲ ਔਰ ਸਿਹਾਲੀ ਜਿਹੜੇ ਉਸ ਮੁਲਕ ਦੇ ਵਿੱਚ ਰਹਿੰਦੇ ਨੇ, ਜਿਹਦਾ ਨਾਂ ਸ੍ਰੀਲੰਕਾ ਹੈ, ਕਦੇ ਸਿਲੋਨ ਸੀ, ਬਹੁਤ ਪਹਿਲਾਂ ਜਦੋਂ ਅਸੀਂ ਦੇਖਦੇ ਹਾਂ, ਈਵਨ ਕਿਉਂਕਿ ਗੁਰੂ ਨਾਨਕ ਸਾਹਿਬ ਨੇ ਵੀ ਵਿਜ਼ਿਟ ਕੀਤਾ ਹੈ ਉਸ ਮੁਲਕ ਦੇ ਵਿੱਚ, ਉਸ ਆਈਲੈਂਡ ਦੇ ਵਿੱਚ, ਔਰ ਇਸਲਾਮਿਕ ਹਿਸਟਰੀ 'ਚ ਵੀ ਇਹਦਾ ਜ਼ਿਕਰ ਹੈ। ਪਹਿਲੇ ਜਿਹੜਾ ਉੱਥੇ ਇਸਲਾਮ ਗਿਆ ਹੈ, ਕੋਈ ਇੱਥੋਂ ਤਾਂ ਨਹੀਂ ਗਿਆ, ਨਾਰਥ ਦੇ ਹਮਲਾਵਰ ਤਾਂ ਨਹੀਂ ਗਏ ਦਰਾ ਖੈਬਰ ਦੇ, ਸਮੁੰਦਰ ਰਾਹੀਂ ਆਇਆ, ਔਰ ਉਹ ਸੰਗਲਾਦੀਪ ਉਹਦਾ ਪੁਰਾਣਾ ਨਾਂ ਸੀ। ਔਰ ਉੱਥੇ ਸਿਹਾਲੇ ਜਿਹੜਾ ਲੋਕਲ ਉਹਨਾਂ ਦੀ ਹੈ, ਔਰ ਉਹਨਾਂ 'ਚੋਂ ਮੁਸਲਮਾਨ ਹੋਣ ਜਿਹੜੇ ਤਾਮਿਲ ਓਰੀਜਨ ਦੇ ਵੀ ਨੇ, ਔਰ ਦੂਸਰੇ ਹਿੰਦੂ ਹੋਣ, ਉਹ ਐਗਜ਼ਿਸਟ ਕਰਦੇ ਰਹੇ। ਪਰ ਕਿਉਂਕਿ ਇੰਡੀਆ ਚਾਹੁੰਦਾ ਸੀ ਕਿ ਗਵਾਂਢੀਆਂ ਦੇ ਗੋਡੇ ਲਵਾਏ ਜਾਣ, ਉਹਨਾਂ ਨੇ ਇੰਸਟੀਗੇਟ ਕੀਤਾ। ਔਰ ਜੈਵਰਧਨੇ ਜਿਹੜਾ ਸ੍ਰੀਲੰਕਾ ਦਾ ਇੱਕ ਪ੍ਰੈਜ਼ੀਡੈਂਟ ਸੀ, ਖਾਲਿਸਤਾਨ ਦਾ ਵੀ, ਜਦੋਂ ਇਹ ਉੱਥੇ ਇੰਟਰਫੀਅਰ ਕਰ ਰਹੇ ਸੀ, ਉਹਨੇ ਕਿਹਾ ਜੀ ਤੁਸੀਂ ਜੇ ਪਹਿਲਾਂ ਖਾਲਿਸਤਾਨ ਦੇ ਵਾਲਿਆਂ ਨਾਲ ਵੀ ਗੱਲ ਕਰੋ ਫਿਰ ਅਸੀਂ ਗੱਲ ਕਰਦੇ ਹਾਂ। ਇਹ ਇੰਦਰਾ ਗਾਂਧੀ ਦੇ ਜ਼ਮਾਨੇ 'ਚ ਇਹਨਾਂ ਨੂੰ ਬਹੁਤ ਤਕਲੀਫ ਹੋਈ ਸੀ, ਔਰ ਜੈਵਰਧਨੇ ਵੀ ਖਾਲਿਸਤਾਨੀ ਹੋ ਗਿਆ, ਜਿਵੇਂ ਰਿਹਾਨਾ ਖਾਲਿਸਤਾਨਣ ਹੋ ਗਈ ਜਾਂ ਗ੍ਰੈਟਾ ਥਨਸਬਰ ਹੋ ਗਏ। ਉਸ ਜ਼ਮਾਨੇ 'ਚ ਉਹਨੇ ਬੜਾ ਇੰਦਰਾ ਗਾਂਧੀ ਅਫੀਸ਼ੀਅਲ ਪ੍ਰੋਟੈਸਟ ਕੀਤਾ ਸੀ ਕਿ ਜੈਵਰਧਨੇ ਨੇ ਖਾਲਿਸਤਾਨ ਦਾ ਤਾਨਾ ਮਾਰਿਆ।
ਪਰ ਉਹਨੇ ਜਿਹੜਾ ਉਹ ਬੋ ਨਹੀਂ ਸੀ ਕੀਤਾ। ਔਰ ਉਦੋਂ ਹੀ ਇਹਨਾਂ ਨੇ ਦੇਖਿਆ ਕਿ ਵੀ ਉਹਨੂੰ ਝੁਕਾ ਨਹੀਂ ਸਕੇ, ਪ੍ਰਭਾਕਰਨ ਨੂੰ ਖੜੇ ਕਰਕੇ ਲਿਟੇ ਬਣਾਈ, ਸ਼੍ਰੀਲੰਕਾ 'ਚ ਸਿਵਲ ਵਾਰ ਥੋਪ ਦਿੱਤੀ। ਸਭ ਤੋਂ ਪਹਿਲਾਂ ਜਿਹੜੇ ਉਹ ਤਮਿਲ ਲਿਟੇ ਵਾਲੇ ਸੀ ਉਹਨਾਂ ਦੇ ਮੁੰਡੇ ਕੁੜੀਆਂ ਸੁਸਾਈਡ ਬੰਬਰ ਬਣੇ, ਔਰ ਇੱਕ ਅੰਦਾਜ਼ੇ ਮੁਤਾਬਕ 40,000 ਤੋਂ 80,000 ਤੱਕ ਜਿਹੜੇ ਉਹਦੇ 'ਚ ਤਮਿਲ ਵੀ, ਔਰ ਦੂਸਰੇ ਜਦੋਂ ਤੱਕ ਇਹ ਐਂਡ ਹੋਇਆ ਸਾਰਾ ਪਾਰਟ ਅਸੀਂ ਦੇਖਦੇ ਹਾਂ ਕਿ 2013 ਤੱਕ ਪਹੁੰਚਦੇ ਹਾਂ ਫਾਈਨਲ ਸਟੇਜ ਦੇ ਉੱਤੇ। ਫਿਰ ਪਾਕਿਸਤਾਨ ਨੇ ਖੁੱਲ੍ਹ ਕੇ ਹੈਲਪ ਕੀਤੀ ਸ਼੍ਰੀਲੰਕਨ ਗਵਰਨਮੈਂਟ ਦੀ, ਕਿਉਂਕਿ ਇੰਡੀਆ ਉਹਨਾਂ ਨੂੰ ਸਪੋਰਟ ਕਰ ਰਿਹਾ ਸੀ। ਪਰ ਜਿਹੜਾ ਫਾਈਨਲ ਦੇ ਵਿੱਚ ਉਹਦੇ 'ਚ ਵਾਇਓਲੇਸ਼ਨਸ ਵੀ ਹੋਈਆਂ, ਲੇਕਿਨ ਚਾਈਨਾ ਵੀ ਸ਼੍ਰੀਲੰਕਾ ਦੀ ਮਦਦ ਕਰ ਰਿਹਾ ਸੀ, ਕਿਉਂਕਿ ਇਹ ਇਸ਼ੂ ਫਿਰ ਲੋਕਲ ਸਿਹਾਲੀ ਔਰ ਵਰਸਸ ਤਮਿਲ ਨਹੀਂ ਸੀ। ਜਿਸ ਲੈਵਲ ਦੀ ਖੇਡ ਇੰਡੀਆ ਖੇਡ ਰਿਹਾ ਸੀ, ਜ਼ਾਹਰ ਹੈ ਕਿ ਚਾਈਨਾ ਨੇ ਆਪਣੇ ਇੰਟਰਸਟ ਵਾਚ ਕਰਨੇ ਨੇ, ਔਰ ਪਾਕਿਸਤਾਨ ਨਾਲ ਸ਼੍ਰੀਲੰਕਾ ਦੇ ਕੀ ਰਿਲੇਸ਼ਨਸ ਰਹੇ ਨੇ ਡੇ 1 ਤੋਂ ਅਸੀਂ ਅੱਗੇ ਜ਼ਿਕਰ ਕੀਤਾ, ਔਰ ਮੈਂ ਉਹਦੇ ਵੇਰਵੇ 'ਚ ਨਹੀਂ ਜਾਵਾਂਗਾ ਕਿ ਉਹਨਾਂ ਨੇ ਕਿਵੇਂ, ਉਹਨਾਂ ਦੀ ਤਾਂ ਫੌਜ ਦੀ ਟ੍ਰੇਨਿੰਗ ਵੀ ਫੌਜੀਆਂ ਦੀ ਹੁੰਦੀ ਰਹੀ, ਔਰ ਈਵਨ 71 ਦੀ ਵਾਰ ਵੇਲੇ ਜਦੋਂ ਕਿ ਜ਼ਾਹਰ ਹੈ ਕਿ ਉਹਨਾਂ ਤੋਂ 1000 ਮੀਲ ਤੋਂ ਜ਼ਿਆਦਾ ਦੂਰ ਹੈ ਸਮੁੰਦਰ ਰਾਹੀਂ, ਸ਼੍ਰੀਲੰਕਾ ਨੇ ਰੀਫਿਊਲਿੰਗ ਫੈਸਿਲਿਟੀ ਵੀ ਦਿੱਤੀ ਸੀ ਪਾਕਿਸਤਾਨੀ 에ਅਰ ਫੋਰਸ ਨੂੰ, ਔਰ ਸਮੁੰਦਰੀ ਵੀ ਸਹੂਲਤਾਂ। ਸੋ ਪਾਕਿਸਤਾਨ ਨੇ ਤਾਂ ਖਲੋਣਾ ਹੀ ਖਲੋਣਾ ਸੀ। ਹੁਣ ਜਦੋਂ ਇੱਕ ਵਾਰ ਫਿਰ ਇਹਨਾਂ ਨੇ ਜਿਹੜੇ ਹੁਣ ਦੋਵੇਂ ਹੀ ਭਰਾ, ਇੱਕ ਪ੍ਰੈਜ਼ੀਡੈਂਟ ਔਰ ਪ੍ਰਾਈਮ ਮਿਨਿਸਟਰ ਹੈ, ਇਹਨਾਂ ਦੇ ਪੀਰੀਅਡ ਦੇ ਵਿੱਚ ਹੀ ਫੋਰਸਫੁਲੀ ਇਹਨਾਂ ਨੇ ਜਿਹੜਾ ਉਹ ਧੱਕਾ ਵੀ ਕੀਤਾ, ਉਹਨੂੰ ਖ਼ਤਮ ਕਰ ਦਿੱਤਾ ਮੂਵਮੈਂਟ ਨੂੰ। ਔਰ ਉਸ ਤੋਂ ਬਾਅਦ ਇੰਡੀਆ ਨੇ ਇੰਡਾਇਰੈਕਟਲੀ ਪਹਿਲਾਂ ਤਾਂ ਉਹਨਾਂ ਨੂੰ ਵਰਤਦੇ ਰਹੇ, ਤਮਿਲਾਂ ਨੂੰ ਮਰਵਾਇਆ, ਫਿਰ UN ਦੇ ਵਿੱਚ ਡਰਾਮੇਬਾਜ਼ੀ ਸ਼ੁਰੂ ਕਰ ਦਿੱਤੀ ਕਿ ਜੀ ਇਹ ਵਾਰ ਕ੍ਰਾਈਮਸ ਕਰਤੇ, ਫਲਾਣਾ ਕਰਤਾ, ਦੂਸਰਾ ਕਰਤਾ। ਅੱਛਾ, ਇਹ ਵੀ ਰਿਹਾ ਕਿ ਵੀ ਜਦੋਂ ਕਦੇ ਰੈਜ਼ੋਲੂਸ਼ਨਸ ਆਏ, ਜੇ ਤੁਸੀਂ 2013 ਦੇ ਵਿੱਚ ਇਹ ਜਿਹੜੀ ਹੈ ਲੜਾਈ ਸਾਰੀ ਮੁੱਕ ਜਾਂਦੀ ਹੈ, ਔਰ 213 ਤੋਂ ਲੈ ਕੇ 2021 ਤੱਕ ਅਸੀਂ ਜਦੋਂ ਅੱਜ ਗੱਲ ਕਰ ਰਹੇ ਹਾਂ, ਉਹ ਸ਼੍ਰੀਲੰਕਾ ਨੂੰ ਘੜੀਸਿਆ ਜਾਂਦਾ ਹੈ ਹਿਊਮਨ ਰਾਈਟ ਕੌਂਸਲ ਦੇ ਵਿੱਚ ਵੀ, ਔਰ 12 ਸਾਲ ਹੋ ਗਏ ਨੇ ਜਿਹੜਾ ਇਹ ਸਾਰੇ ਨੂੰ ਲੈਂਦੇ। 2008 ਦੇ ਵਿੱਚ ਮੁੱਕ ਗਈ ਸੀ ਗੱਲ। ਸੋ ਉਹ ਸ਼੍ਰੀਲੰਕਾ ਡਿਫੈਂਡ ਵੀ ਕਰਦਾ ਰਿਹਾ ਆਪਣੇ ਆਪ ਨੂੰ, ਲੇਕਿਨ ਹੁਣ ਅੱਜ ਕੱਲ੍ਹ ਜਦੋਂ ਅਸੀਂ ਇਹ ਗੱਲਬਾਤ ਕਰ ਰਹੇ ਹਾਂ, ਹਿਊਮਨ ਰਾਈਟਸ ਕੌਂਸਲ ਦੇ ਵਿੱਚ ਅਮਰੀਕਾ, ਯੂਰਪੀਅਨ ਕੰਟਰੀਜ਼ ਔਰ ਇੱਕ ਦੋ ਹੋਰ ਕੰਟਰੀਜ਼ ਇੱਕ ਰੈਜ਼ੋਲੂਸ਼ਨ ਲਿਆ ਰਹੀਆਂ ਨੇ ਸ਼੍ਰੀਲੰਕਾ ਦੇ ਖਿਲਾਫ ਕਿ ਜੀ ਫਰਦਰ ਸੈਂਕਸ਼ਨਸ ਲਾਉਣ ਦੀ ਗੱਲ ਹੈ ਜਾਂ ਕੋਈ ਹੋਰ ਹੈ। ਔਰ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਦੀ ਵਿਜ਼ਿਟ ਵੀ ਸ਼੍ਰੀਲੰਕਾ ਦੇ ਮੁੱਦੇ ਦੇ ਉੱਤੇ ਇਸ ਲਈ ਸੀ ਕਿਉਂਕਿ ਸ਼੍ਰੀਲੰਕਾ ਨੇ ਆਨਰ ਵੀ ਕਰਨਾ ਚਾਹੁੰਦਾ ਸੀ, ਔਰ ਚਾਈਨਾ ਔਰ ਪਾਕਿਸਤਾਨ ਕਿਉਂਕਿ ਹਿਊਮਨ ਰਾਈਟ ਕੌਂਸਲ ਦੇ ਮੈਂਬਰ ਨੇ, ਔਰ ਉਹ ਖੁੱਲ੍ਹ ਕੇ ਸ਼੍ਰੀਲੰਕਾ ਦੀ ਮਦਦ 'ਤੇ ਨੇ, ਕਿਉਂਕਿ ਉਹਨਾਂ ਨੂੰ ਪਤਾ ਵੀ ਇੰਡੀਅਨ ਖੇਡ ਕੀ ਸੀ। ਹੁਣ ਇੰਡੀਆ ਇਸ ਵੇਲੇ ਜਿਹਨੂੰ ਕਹਿੰਦੇ ਨੇ ਔਨ ਦਾ ਹਾਰਸ ਆਫ ਡਿਲੇਮਾ, ਕਿ ਜਿਵੇਂ ਉਹ ਵਾੜ ਦੇ ਵਿੱਚ ਬਿੱਲਾ ਫਸਿਆ ਹੁੰਦਾ, ਉਹ ਇਹਦਾ ਹਾਲ ਹੈ। ਕਿਉਂਕਿ ਸ਼੍ਰੀਲੰਕਾ ਦੀ ਸਰਕਾਰ ਨੇ ਵੀ ਇੰਡੀਆ ਨੂੰ ਕਿਹਾ ਜੀ ਅੱਗੇ ਤੁਸੀਂ ਅੱਧਿਆਂ ਸਾਡੇ ਖਿਲਾਫ ਵੋਟਾਂ ਪਾਈਆਂ ਨੇ ਇਹਨਾਂ ਸਾਰੇ 12 ਸਾਲਾਂ 'ਚ, ਅੱਧੀ ਕੁ ਵਾਰੀ ਐਬਸਟੇਨ ਕਰ ਦਿਓ ਕਿ ਵੀ ਵੋਟ ਹੀ ਨਹੀਂ ਪਾਣੀ, ਉਹਦੇ ਨਾਲ ਸਾਨੂੰ ਨਹੀਂ ਹੈ, ਜਾਂ ਹੁਣ ਕਿਸੇ ਪਾਸੇ ਖੜੋ। ਹੁਣ ਇੰਡੀਆ ਜੇ ਸ਼੍ਰੀਲੰਕਾ ਦੇ ਹੱਕ 'ਚ ਖਲੋਂਦਾ, ਮਤਲਬ ਇਹ ਹੋਏਗਾ ਕਿ ਉਸ ਮਤੇ ਦੇ ਖਿਲਾਫ ਵੋਟ ਪਾਣਾ। ਫਿਰ ਅਪ੍ਰੈਲ ਦੇ ਵਿੱਚ ਤਮਿਲਨਾਡੂ ਦੇ ਵਿੱਚ ਚੋਣਾਂ ਨੇ ਜਿਹੜੀਆਂ 6 ਅਪ੍ਰੈਲ ਨੂੰ ਐਲਾਨੀਆਂ ਹੋਈਆਂ, ਔਰ ਕਿਉਂਕਿ ਸ਼੍ਰੀਲੰਕਾ ਦੇ ਭਾਰਤੀ ਤਮਿਲਨਾਡੂ ਮੂਲ ਦੇ ਨੇ, ਇੱਥੋਂ ਹੀ ਕਾਫੀ ਪਲਾਂਟੇਸ਼ਨ ਸੀ, ਇੱਥੋਂ ਹੀ ਵਰਕਰ ਲਿਜਾ ਕੇ ਲੇਬਰ ਉੱਥੇ ਬਿਠਾਈ ਸੀ। ਫਿਰ ਵੋਟਾਂ ਨਹੀਂ ਮਿਲਣੀਆਂ ਤਮਿਲਾਂ ਤੋਂ, ਕਿਉਂਕਿ ਇੱਕ ਸਟੇਜ ਦੇ ਉੱਤੇ ਕਰੁਣਾਨਿਧੀ ਦੀ ਪਾਰਟੀ DMK ਜਿਹੜੀ ਹੁਣ ਚੈਲੰਜ ਕਰ ਰਹੀ ਹੈ ਅੰਨਾ DMK ਨੂੰ, ਜਿਨ੍ਹਾਂ ਨਾਲ ਅਲਾਇੰਸ ਹੈ BJP ਦਾ, ਉਹਨਾਂ ਨੇ ਤਾਂ ਇੱਕ ਸੈਂਟਰਲ ਗਵਰਨਮੈਂਟ 'ਚੋਂ ਰਿਜ਼ਾਈਨ ਕਰ ਦਿੱਤਾ ਸੀ ਮਨਮੋਹਨ ਸਿੰਘ ਦੀ ਸਰਕਾਰ ਦੇ ਵੇਲੇ ਕਿ ਵੀ ਤੁਸੀਂ ਪ੍ਰੈਸ਼ਰ ਨਹੀਂ ਕਰ ਰਹੇ ਸ਼੍ਰੀਲੰਕਾ ਗਵਰਨਮੈਂਟ ਨੂੰ ਕਿ ਉਹ ਤਮਿਲਾਂ ਦੀ ਜਿਹੜੀ ਨਸਲਕੁਸ਼ੀ ਕੀਤੀ ਹੈ ਉਹਦਾ ਜਸਟਿਸ ਕਰੇ ਔਰ ਉਹਨਾਂ ਨੂੰ ਹੱਕ ਦੇ। ਔਰ ਹੁਣ ਜੇ ਭਾਰਤ ਇੱਕ ਪਾਸੇ ਤਮਿਲਨਾਡੂ 'ਚੋਂ ਗੇਨ ਵੀ ਕਰਨਾ ਚਾਹੁੰਦੇ ਨੇ ਪੋਲੀਟੀਕਲੀ, ਤੇ ਜੇ ਸ਼੍ਰੀਲੰਕਾ ਸਰਕਾਰ ਦੇ ਖਿਲਾਫ ਵੋਟ ਪਾਉਂਦੇ ਨੇ, ਸ਼੍ਰੀਲੰਕਾ ਤੇ ਆਲਰੇਡੀ ਪਾਕਿਸਤਾਨ ਔਰ ਚੀਨ ਦੇ ਨਾਲ ਹੈ, ਫਿਰ ਪੱਕੇ ਤੌਰ ਤੇ ਜਿਹੜਾ ਉਹ ਹੋਏਗਾ। ਸੋ ਹੁਣ ਜਿਹੜਾ ਇਸ ਵੇਲੇ ਇਹਨਾਂ ਦਾ ਜਿਹਨੂੰ ਕਹਿੰਦੇ ਨੇ ਕਿ ਬਈ ਵਾੜ 'ਚ ਫਸੇ ਬਿੱਲੇ ਵਾਂਗ ਉਹਨਾਂ ਦੀ ਹਾਲਤ ਹੋਈ ਹੈ, ਔਰ ਇਹਨਾਂ ਦੀ ਆਪਣੀ ਸਟੋਰੀ ਸਾਰੇ ਮੀਡੀਆ 'ਚ ਹੈਗੀ ਹੈ। ਇਨ ਜਨੀਵਾ India signals to Sri Lanka that support in UNHRC is not a given। ਹੁਣ ਉਹ ਸ਼੍ਰੀਲੰਕਾ ਨੇ ਕਿਹਾ ਇੰਡੀਆ ਨੂੰ ਖੁੱਲ੍ਹ ਕੇ ਤੁਸੀਂ ਦੱਸੋ ਕਿ ਖਲੋਣਾ ਨਾਲ ਕਿ ਨਹੀਂ ਖਲੋਣਾ। ਹਾਲਾਂਕਿ ਹੁਣ ਉਹਨਾਂ ਦੇ ਲਈ ਇਹ ਔਖਾ ਹੈ ਕੰਮ, ਕਿਉਂਕਿ ਬੇਸ਼ੱਕ ਪਾਸਟ ਰੈਕਡ ਉਹਨਾਂ ਦਾ ਕਦੇ ਇੱਧਰ ਕਦੇ ਉੱਧਰ ਹੈ, ਪਰ ਅਪ੍ਰੈਲ ਦੀਆਂ ਚੋਣਾਂ ਨੇ ਇਸ ਮਾਮਲੇ 'ਚ ਜੇ ਉਹ ਖੁੱਲ੍ਹ ਕੇ ਸ਼੍ਰੀਲੰਕਾ ਦੀ ਹਮਾਇਤ ਕਰਦੇ ਨੇ ਤਾਂ ਤਮਿਲਾਂ ਦੇ ਹੱਥੋਂ ਜਾਂਦੇ ਨੇ,
ਤੇ ਜੇ ਤਮਲਾਂ ਦੀ ਮਦਦ ਕਰਦੇ ਨੇ ਕਿ ਭਾਈ ਵੋਟ ਹੱਕ 'ਚ ਪਾਉਂਦੇ ਨੇ ਮਤੇ ਦੇ ਕੇ ਜੀ ਸੈਂਕਸ਼ਨਸ ਲਾਓ ਔਰ ਸ੍ਰੀਲੰਕਾ ਨੂੰ ਅਕਾਊਂਟੇਬਲ ਠਹਿਰਾਇਆ ਜਾਏ, ਤੇ ਫਿਰ ਸ੍ਰੀਲੰਕਾ ਮੁਕੰਮਲ ਤੌਰ ਤੇ ਹੱਥੋਂ ਨਿਕਲਦਾ ਹੈ। ਵੈਸੇ ਸ੍ਰੀਲੰਕਾ ਨੇ ਪਹਿਲਾਂ ਵੀ ਝਟਕਾ ਇਹਨਾਂ ਨੂੰ ਦਿੱਤਾ ਹੈ ਪਿਛਲੇ ਦਿਨਾਂ 'ਚ, ਜਦੋਂ ਉਹਨਾਂ ਨੇ ਜਿਹੜਾ ਸ੍ਰੀਲੰਕਨ ਟਰਮੀਨਲ ਇਹਨਾਂ ਨੇ ਅਡਾਨੀ ਨੇ ਡਿਵੈਲਪ ਕਰਨਾ ਸੀ, ਉਹਨਾਂ ਨੇ ਕੈਂਸਲ ਕਰਤਾ ਕੰਟਰੈਕਟ, ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਨੂੰ ਸੱਦਿਆ। ਸੋ ਇਹ ਸਾਰੀਆਂ ਡਿਵੈਲਪਮੈਂਟਸ ਨੇ ਜਿਨ੍ਹਾਂ ਨੂੰ ਆਉਣ ਵਾਲੇ ਦਿਨਾਂ 'ਚ ਔਰ ਇਸ ਮੰਥ ਤੱਕ ਹੀ, ਕਿਉਂਕਿ ਮਾਰਚ ਐਂਡ ਤੱਕ ਸ਼ਾਇਦ 22-23 ਮਾਰਚ ਤੱਕ ਸਬਜੈਕਟ ਟੂ ਵੋਟ ਜਾਏਗਾ ਔਰ ਫਿਰ ਪਤਾ ਲੱਗੇਗਾ ਕਿ ਇਹ ਪੰਡਤ ਜੀ ਜਿਹੜਾ ਹੈ ਉਹ ਕਿੱਥੇ ਖਲੋਂਦੇ ਨੇ। ਜੀ ਡਾਕਟਰ ਸਾਹਿਬ, ਬਿਲਕੁਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੱਥ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।